ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਿਟਸਬਰਗ ਦੇ ਵਿੱਚੋਂ ਇੱਕ ਏਅਰਬੀਐਨਬੀ ਹਾਊਸ ਪਾਰਟੀ ਜਿਹੜੀ ਉਹ ਚੱਲ ਰਹੀ ਸੀ। ਉੱਥੇ ਇੱਕ ਵਾਰੀ ਫੇਰ ਮਾਸ ਸ਼ੂਟਿੰਗ ਦੀ ਘਟਨਾ ਕਹਿੰਦੇ ਆ ਉਹ ਵਾਪਰੀ ਆ। ਹੁਣ ਕਹਿੰਦੇ ਵੀ ਇਸ ਮਾਸ ਸ਼ੂਟਿੰਗ ਦੇ ਵਿੱਚ 2 ਜਾਣਿਆਂ ਦੀ ਮੌਤ ਦੀ ਖਬਰ ਆ ਰਹੀ ਆ। 50 ਗੋਲੀਆਂ ਕਹਿੰਦੇ ਵੀ ਇਸ ਏਅਰਬੀਐਨਬੀ ਹਾਊਸ ਪਾਰਟੀ ਜਿਹੜੀ ਪਿਟਸਬਰਗ ਸੀ ਉੱਥੇ ਚੱਲੀਆਂ। ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਕਈ ਜਿਹੜੇ ਪਾਰਟੀ ਵਾਲੇ ਸੀ ਉਹਨਾਂ ਨੇ ਤਾਂ ਬਾਰੀਆਂ ਦੇ ਵਿੱਚੋਂ ਵੀ ਛਾਲਾਂ ਜਿਹੜੀਆਂ ਉਹ ਮਾਰ ਦਿੱਤੀਆਂ। 17 ਸਾਲਾਂ ਦੇ ਜਿਹੜੇ ਆ ਨੌਜਵਾਨ ਆ ਉਹਨਾਂ ਦੀ ਮੌਤ ਹੋਈ ਆ ਤੇ ਘੱਟੋ ਘੱਟ 8 ਜਾਣੇ ਹੋਰ ਨੇ ਜਿਨ੍ਹਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਲੱਗੀਆਂ ਹੈਗੀਆਂ ਆ। ਸੋ ਸ਼ੂਟਿੰਗ ਕਹਿੰਦੇ ਤਕਰੀਬਨ ਰਾਤ ਨੂੰ 12:30 ਵਜੇ ਹੋਈ ਆ। ਪਿਟਸਬਰਗ ਇਲਾਕੇ ਦਾ ਜਿਹੜਾ ਨਾਰਥ ਸਾਈਡ ਏਰੀਆ ਆ ਉੱਥੇ ਇੱਕ ਏਅਰਬੀਐਨਬੀ ਜਿਹੜੀ ਰੈਂਟਲ ਪ੍ਰਾਪਰਟੀ ਆ ਉੱਥੇ ਇਹ ਪਾਰਟੀ ਚੱਲ ਰਹੀ ਸੀ ਜਦ ਇਹ ਗੋਲੀਆਂ ਉੱਥੇ ਚੱਲੀਆਂ। ਪਿਟਸਬਰਗ ਬਿਊਰੋ ਆਫ ਪੁਲਿਸ ਨੇ ਆਪਣੀ ਨਿਊਜ਼ ਕਾਨਫਰੰਸ ਦੇ ਵਿੱਚ ਨਿਊਜ਼ ਰਿਲੀਜ਼ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। ਐਲਹੈਨੀ ਕਾਊਂਟੀ ਮੈਡੀਕਲ ਐਗਜ਼ਾਮੀਨਰ ਨੇ ਜਿਹੜੇ 2 ਮੁੰਡਿਆਂ ਦੀ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀ ਸ਼ਨਾਖਤ ਕੀਤੀ ਆ। ਜੇਡਨ ਬਰਾਊਨ ਤੇ ਮੈਥਿਊ ਸਟੈਫੀ ਰੌਸ। ਕਹਿੰਦੇ ਵੀ ਉਹ ਮੌਕੇ ਦੇ ਉੱਤੇ ਹੀ ਜਦੋਂ ਉਹਨਾਂ ਨੂੰ ਉੱਥੋਂ ਹਸਪਤਾਲ 'ਚ ਲੈ ਕੇ ਗਏ ਸੀ, ਹਸਪਤਾਲ ਦੇ ਵਿੱਚ ਮ੍ਰਿਤ ਇਹਨਾਂ ਨੂੰ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ 8 ਜਾਣਿਆਂ ਨੂੰ ਤੇ ਗੋਲੀ ਲੱਗੀ ਆ, 5 ਹੋਰ ਜਾਣਿਆਂ ਨੂੰ ਸੱਟਾਂ ਲੱਗੀਆਂ ਜਿਹੜੀ ਗਨ ਸ਼ਾਟਸ ਨਹੀਂ ਆ, ਭੱਜ ਦੜ ਦੇ ਵਿੱਚ ਜਾਂ ਸੱਟ ਪੇਟ ਜਿਹੜੀ ਉਸ ਦੇ ਵਿੱਚ ਲੱਗੀ ਆ। ਇਸ ਪਾਰਟੀ 'ਚ ਕਹਿੰਦੇ ਤਕਰੀਬਨ 200 ਜਾਣੇ ਭਾਗ ਲੈ ਰਹੇ ਸੀ ਜਿਨ੍ਹਾਂ ਵਿੱਚੋਂ ਬਹੁਤੇ ਅੰਡਰ ਏਜ ਸੀਗੇ। ਸੋ ਇਹ ਜਿਹੜਾ ਪੁਲਿਸ ਨੇ ਇਹ ਦੱਸਿਆ ਆ। ਸੋ ਆਟੋਮੈਟਿਕ ਡਿਟੈਕਸ਼ਨ ਸਿਸਟਮ ਲੱਗੇ ਹੋਏ ਆ ਪਿਟਸਬਰਗ ਦੇ ਵਿੱਚ ਜਿਹੜੇ ਕਿ ਗਨ ਸ਼ਾਟਸ ਦੀ ਆਵਾਜ਼ ਆਉਣ ਤੋਂ ਬਾਅਦ ਦੇ ਵਿੱਚ ਲਾ ਐਨਫੋਰਸਮੈਂਟ ਨੂੰ ਅਲਰਟ ਕਰ ਦਿੰਦੇ ਆ ਵੀ ਇੱਥੇ ਗੋਲੀਆਂ ਚੱਲੀਆਂ ਹੋ ਸਕਦੀਆਂ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਪਹੁੰਚੀ ਸੀਗੀ। ਸ਼ਾਟ ਸਪਾਟਰ ਨਾਂ ਦੀ ਇਹ ਆਟੋਮੈਟਿਕ ਡਿਟੈਕਸ਼ਨ ਸਿਸਟਮ ਜਿਹੜਾ ਉੱਥੇ ਲਾਇਆ ਗਿਆ ਆ। ਸੋ ਇਹਦਾ ਮਤਲਬ ਇਹ ਲੱਗ ਰਿਹਾ ਸੀ ਕੋਈ ਰੇਪ ਪਾਰਟੀ ਕਰ ਰਿਹਾ ਹੋਊਗਾ। ਜਿਹੜੇ ਅਜੇ ਲੀਗਲੀ ਤੌਰ ਤੇ ਸ਼ਰਾਬ ਵਗੈਰਾ ਤਾਂ ਨਹੀਂ ਪੀ ਸਕਦੇ ਪਰ ਉਹ ਕਿਤੇ ਪਾਰਟੀ ਕਰ ਰਹੇ ਸੀ ਤੇ ਉੱਥੇ ਹੁਣ ਇਹ ਨਹੀਂ ਪਤਾ ਲੜਾਈ ਝਗੜੇ ਤੋਂ ਬਾਅਦ ਚ ਹੋਇਆ ਹੈ ਜਾਂ ਕਿੱਦਾਂ ਇਹ ਚੀਜ਼ ਹੋਈ ਆ। ਸੋ ਉਸ ਬੁਕਿੰਗ ਗੈਸਟ ਦੇ ਉੱਤੇ ਏਅਰਬੀਐਨਬੀ ਨੇ ਲਾਈਫ ਟਾਈਮ ਬੈਨ ਲਾ ਦਿੱਤਾ ਆ। ਪਰ ਜਿਹੜੇ ਏਅਰਬੀਐਨਬੀ ਦਿੰਦੇ ਨੇ ਜਿਹੜੇ ਆਪਣੀ ਵੀ ਕਮਿਊਨਿਟੀ ਦੇ ਵਿੱਚ ਹੋਣਗੇ ਉਹਨਾਂ ਨੂੰ ਵੀ ਭਾਈ ਇਹ ਚੀਜ਼ਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਤੁਸੀਂ ਕਿਹਨੂੰ ਜਿਹੜਾ ਸ਼ਾਰਟ ਟਰਮ ਰੈਂਟਲ ਦੇ ਉੱਤੇ ਦੇ ਰਹੇ ਆ ਵੀ ਬਾਅਦ ਦੇ ਵਿੱਚ ਇੱਕ ਤਾਂ ਤੁਹਾਡਾ ਏਅਰਬੀਐਨਬੀ ਵਾਲਾ ਸਪੌਟ ਵੀ ਉਹ ਹੋਊਗਾ, ਬਰਬਾਦ ਹੋਊਗਾ, ਬਾਕੀ ਖਰਚਾ ਜਿਹੜਾ ਉੱਤੋਂ ਜਿਹੜਾ ਹੋਣਾ ਆ ਉਹ ਵੱਖਰਾ ਜਿਹੜਾ ਉਹ ਬਣਦਾ ਹੈ। ਸੋ ਬੜੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਅੰਡਰ ਏਜ ਨਿਆਣੇ ਪਾਰਟੀ ਕਰਦੇ ਹੋਏ ਕਿਹੜੇ ਪਾਸੇ ਨੂੰ ਜਿਹੜਾ ਉਹ ਤੁਰ ਗਏ ਵੀ 2 ਜਾਣਿਆਂ ਦੀ ਉੱਥੇ 17 ਸਾਲਾਂ ਦੇ 2 ਮੁੰਡਿਆਂ ਦੀ ਮੌਤ ਹੋ ਗਈ ਜੀ। ਸੋ ਅਪਡੇਟ ਕਰਦੇ ਜਾਈਏ, ਕਹਿੰਦੇ 90 ਸ਼ਾਟ ਫਾਇਰਡ ਹੋਏ ਸੀ। ਪਹਿਲਾਂ ਉਹਨਾਂ ਨੇ 50 ਦੱਸਿਆ, ਹੁਣ ਅਪਡੇਟ ਕਰਕੇ ਕਿਹਾ 90 ਸ਼ਾਟ ਫਾਇਰਡ ਹੋਏ ਆ। 2 ਬੱਚੇ 17 ਸਾਲਾਂ ਦੇ ਜਿਨ੍ਹਾਂ ਦੀ ਮੌਤ ਹੋਈ ਆ। ਅਲੈਗਨੀ ਕਾਉਂਟੀ ਮੈਡੀਕਲ ਐਗਜ਼ਾਮੀਨਰ ਜਿਹੜਾ ਆਫਿਸ ਆ ਉਹਦੇ ਵੱਲੋਂ ਹੈਗਾ। ਤੇ ਪੁਲਿਸ ਨੇ ਮੋਡੀਫਾਈਡ ਲੋਕਡਾਊਨ ਸਕੂਲਸ ਦੇ ਵਿੱਚ ਕੀਤਾ ਹੈ ਤੇ ਰੈਂਟ ਜਿਹੜਾ ਪ੍ਰਾਪਰਟੀ ਦਾ ਉਹਨੂੰ ਹੁਣ ਬੈਨ ਕਰ ਦਿੱਤਾ ਗਿਆ ਏਅਰਬੀਐਨਬੀ ਤੋਂ। ਯੂਜ਼ਲੀ ਕੀ ਹੁੰਦਾ, ਕਹਿੰਦੇ ਏਅਰਬੀਐਨਬੀ ਦੇ ਉੱਤੇ ਉਹੀ ਬੰਦਾ ਰੈਂਟ ਤੇ ਕਰ ਸਕਦਾ ਜਿਹੜਾ 18 ਸਾਲਾਂ ਤੋਂ ਉੱਤੇ ਹੁੰਦਾ ਆ। ਪਰ ਇਹ ਬਹੁਤੇ ਜਿਹੜੇ 18 ਸਾਲ ਤੋਂ ਥੱਲੇ ਵਾਲੇ ਸੀ, 200 ਤੋਂ ਵੱਧ ਜਿਹੜੇ ਉੱਥੇ ਬੱਚੇ ਆ ਉਹ ਇਕੱਠੇ ਹੋਏ ਸੀ। ਸੋ ਇਹਦਾ ਮਤਲਬ ਉਹਨੇ ਝੂਠ ਬੋਲਿਆ ਪਹਿਲਾਂ ਏਅਰਬੀਐਨਬੀ ਨੂੰ ਰੈਂਟ ਕਰਨ ਦੇ ਲਈ ਜਾਂ ਕਿਸੇ ਹੋਰ ਦਾ ਜਿਹੜਾ ਉਹ ਨਾਂ ਵਰਤ ਕੇ ਉਸਨੇ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਹੈਗਾ ਆ। ਸੋ ਰੈਂਟਲ ਪ੍ਰਾਪਰਟੀ ਵਾਲੇ ਬਹੁਤ ਸਾਰੇ ਆਪਣੇ ਜਿੱਦਾਂ ਆਪਾਂ ਵੀ ਕਿਹਾ ਵੀ ਆਪਾਂ ਜਾਣਦੇ ਹਾਂ ਵੀ ਇੱਥੇ ਬਹੁਤ ਸਾਰੇ ਆਪਣੀ ਕਮਿਊਨਿਟੀ 'ਚੋਂ ਵੀ ਹੈਗੇ ਆ। ਬਈ ਧਿਆਨ ਰੱਖਿਆ ਕਰੋ ਕਿਹਨੂੰ ਜਿਹੜਾ ਆ ਉਹ ਤੁਸੀਂ ਰੈਂਟ ਦੇ ਉੱਤੇ ਦੇਣ ਜਾ ਰਹੇ ਹੈਗੇ ਆ।